कि चाइना की एम्बैसी उत्थे है, अमरीका का स्टाफ है, रशिया की है, ईरान की है। तुसी सारा अपना अमला फैला तुसी क्यों बंद करता है? लेकिन हकीकत यह है कि इन्हों का जो एम्बैसी नहीं, वो इन्हों का राह का सेफ हाउस ही सी। जो अमरीकन जोड़ा उन्होंने सिक्योरिटी कौंसल कह रहा है कि भी ये जोड़ा तुसी सच बोलो, ये जोड़े डबल स्पीक सेंचुरी प्रोवाइडर ने इन्हों एक्सपोज करो। एक पासे उन्होंने कह रहे हैं तालिबान भी ऑल इनकलूसिव गवर्नमेंट बनाओ, जो ऑल इनकलूसिव चो हकानी ग्रुप नाल भी इन टच गलबात कर रहे हैं, अब्दुल्ला नाल भी कर रहे हैं, वो एक्स प्रेजिडेंट हामिद करजाई नाल भी कर रहे हैं। नाल दी नाल जयशंकर कह रहे भी ये जोड़ा हकानी ग्रुप है ये अलकायदा दे नाल बिल्कुल जुड़िया होया है, टैरिस्ट ट्रेनिंग कैंप। और कश्मीरी ग्रुप भी जोड़े ने लश्कर तायबा और जैश ए मुहम्मद ये सारे इको ही ब्लॉक ने। नाल दी नाल UN की एक खुफिया रिपोर्ट आ गई कि जी ये तालिबान ने अलकायदा नालों अपने संबंध पूरी तरह नहीं जुड़े हुए, क्योंकि यमन का जोड़ा चैप्टर है अलकायदा वाला उन्होंने मुबारकबाद तालिबान को दी है और वो ये समझते हैं कि ये उन्होंने फ्यूचर की भी सेफ सेंचुरी होएगी। जयशंकर कह रहा है वैदर इट इज़ इन अफगानिस्तान और अगेंस्ट इंडिया, ग्रुप्स लाइक लश्कर तायबा, जैश ए मोहम्मद कंटिन्यू टू ऑपरेट विद इम्प्यूनिटी एंड एनकरेजमेंट। उन्हें एनकरेजमेंट कौन, वो सीधा सीधा कह रहा है देयर कैन नॉट बी एनी जस्टिफिकेशन फॉर ए टेररिज्म एक्ट, और ही सेट डिक्राइंग अटेम्प्ट्स टू टेक सेलेक्टिव टैक्टिकल और कंप्लेसेंट व्यू ऑफ प्रॉब्लम्स। हुण अमरीका इन्हां दा आका जिहड़ा अजकल बनया होया है वो उन्हां तालिबान दे नाल ही नैगोशिएशन करदा है। फिर ਜਿਹੜੇ ਇਹਨੇ ਕਿਹਾ ਜੀ ਇੰਡੀਆ 8 ਪੁਆਇੰਟ ਜਿਹੜਾ ਹੈ ਉਹ ਦੇ ਰਿਹਾ ਹੈ ਕਿ ਜਿਹੜੇ ਨੇ ਜੇ ਅਸੀਂ ਉਹਨੂੰ ਟੈਰਰਿਜ਼ਮ ਨੂੰ ਐਲੀਮੀਨੇਟ ਕਰਨਾ ਹੈ, ਇਨਕਲੂਡਿੰਗ ਨਾਟ ਗਲੋਰੀਫਾਈਂਗ ਟੈਰਰਿਜ਼ਮ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਭਾਰਤ ਤੇ ਪਾਕਿਸਤਾਨ ਦੇ ਹਵਾਲੇ ਨਾਲ ਕਿ ਭਾਰਤ ਨੂੰ ਅਜੇ ਤੱਕ ਅਫਗਾਨਿਸਤਾਨ ਚੋਂ ਮਿਲਿਆ ਜਿਹੜਾ ਦੇਸ਼ ਨਿਕਾਲਾ ਹੈ ਅਤੇ ਪਾਕਿਸਤਾਨ ਦੀ ਕਾਮਯਾਬੀ ਹਜ਼ਮ ਨਹੀਂ ਹੋ ਰਹੀ। ਸੋ ਭਾਰਤੀ ਵਿਦੇਸ਼ ਮੰਤਰੀ ਜੈ ਸ਼ੰਕਰ ਨੇ UN ਸਿਕਿਉਰਿਟੀ ਕੌਂਸਲ ਵਿੱਚ ਪਾਕਿਸਤਾਨ ਤੇ ਨਿਸ਼ਾਨਾ ਸਾਧਦਿਆਂ ਕਿਹਾ ਹੈ ਕਿ ਪਾਕਿਸਤਾਨ ਦਹਿਸ਼ਤਗਰਦੀ ਸੰਬੰਧੀ ਦੋ ਮੂੰਹਾਂ ਜਿਹੜਾ ਵਿਹਾਰ ਉਹ ਕਰ ਰਿਹਾ ਹੈ, ਯਾਨੀ ਕਿ ਉਹ ਕਹਿੰਦਾ ਕੁਛ ਹੈ ਕਰਦਾ ਕੁਛ ਹੈ। ਸੋ ਦੂਸਰੇ ਪਾਸੇ ਪਾਕਿਸਤਾਨ ਦੇ ਵਜ਼ੀਰਾਂ ਦਾ ਕਹਿਣਾ ਹੈ ਕਿ ਪਾਕਿਸਤਾਨ ਹੁਣ ਇੱਕ ਅਹਿਮ ਮੁਲਕ ਹੈ ਔਰ ਜਿਸ ਨੂੰ ਦੁਨੀਆ ਦਾ ਕੋਈ ਵੀ ਮੁਲਕ ਅਣਗੌਲਿਆ ਨਹੀਂ ਕਰ ਸਕਦਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਰਾਜ ਸਾਹਿਬ ਕੀ ਵਿਚਾਰ ਹਨ? ਦੇਖੋ, ਜਦੋਂ ਅਸੀਂ ਜੂਨ 84 ਦੇ ਫੌਜੀ ਹਮਲੇ ਜਿਹੜਾ ਭਾਰਤੀ ਫੌਜ ਨੇ ਟੈਂਕਾਂ ਤੋਪਾਂ ਨਾਲ ਅਕਾਲ ਤਖਤ ਸਾਹਿਬ ਦੇ ਉੱਤੇ ਦਰਬਾਰ ਸਾਹਿਬ ਤੇ ਫੌਜਾਂ ਚਾੜੀਆਂ ਜੀ, ਔਰ ਕੁਛ ਅਰਸੇ ਬਾਅਦ ਕੁਛ ਹਫ਼ਤਿਆਂ ਬਾਅਦ ਇੰਦਰਾ ਗਾਂਧੀ ਨੇ ਪਾਰਲੀਮੈਂਟ ਦੇ ਵਿੱਚ ਜਿਹੜਾ ਇੱਕ ਵਾਈਟ ਪੇਪਰ ਜਾਰੀ ਕੀਤਾ ਜਿਹਦੇ ਲਈ ਸਿੱਖਾਂ ਨੂੰ ਹੀ ਜ਼ਿੰਮੇਵਾਰ ਦੱਸਿਆ ਗਿਆ ਕਿ ਜੀ ਦਰਬਾਰ ਸਾਹਿਬ ਦੇ ਅੰਦਰ ਉਹਨਾਂ ਨੇ ਹਥਿਆਰ ਜਮ੍ਹਾਂ ਕੀਤੇ ਸੀ ਔਰ ਦਹਿਸ਼ਤਗਰਦੀ ਔਰ ਦਿਸ ਦੈਟ, ਸਾਡੇ ਕੋਲ ਕੋਈ ਚੋਇਸ ਨਹੀਂ ਸੀ। ਅਸੀਂ ਸਾਡੀ ਫੌਜ ਅੰਦਰ ਦਰਬਾਰ ਸਾਹਿਬ ਗਈ, ਉਹਨਾਂ ਦੀਆਂ ਬੁੱਲਾਂ ਦੇ ਉੱਤੇ ਪ੍ਰੇਅਰ ਸੀ ਔਰ ਸਿਰ ਉਹਨਾਂ ਦੇ ਝੁਕੇ ਹੋਏ ਸੀ ਸਨਮਾਨ ਦੇ ਵਿੱਚ, ਔਰ ਇਹ ਉਹ ਅਸੀਂ ਜਿਹੜਾ ਉਸ ਦੇ ਜਵਾਬ 'ਚ ਕੁਛ ਅਰਸੇ ਬਾਅਦ ਨਵੰਬਰ 1984 'ਚ ਕਾਊਂਟਰ ਵਾਈਟ ਪੇਪਰ ਜਿਹੜਾ ਹੈ ਉਹਦੇ 'ਚ ਥੋੜ੍ਹਾ ਬਹੁਤ ਮੇਰੀ ਵੀ ਇਨਪੁਟ ਸੀ। ਅਸੀਂ ਦਿੱਲੀ ਪਹੁੰਚ ਕੇ ਅੱਡ ਐਮਬੈਸੀਆਂ ਤੱਕ ਪਹੁੰਚਾਉਣ 'ਚ ਵੀ ਕਾਮਯਾਬ ਰਹੇ ਔਰ ਉਹਦੇ 'ਚ ਅਸੀਂ ਦੋ ਟਰਮਸ, ਹੁਣ ਜਿਹੜਾ ਅੱਜ ਜੈ ਸ਼ੰਕਰ ਨੇ ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕੌਂਸਲ ਦੀ ਪ੍ਰੈਜ਼ੀਡੈਂਸੀ ਦੇ ਵੇਲੇ ਲਫ਼ਜ਼ ਇਸਤੇਮਾਲ ਕੀਤਾ ਹੈ ਪਾਕਿਸਤਾਨ ਨੂੰ ਭੰਡਣ ਦੇ ਲਈ ਅਫਗਾਨਿਸਤਾਨ ਦੇ ਮੁੱਦੇ ਨੂੰ ਰੱਖ ਕੇ, ਇਹਨੇ ਡਬਲ ਸਪੀਕ। ਹੁਣ ਡਬਲ ਸਪੀਕ ਅਕਸਰ ਜਿਹੜਾ ਹੈ ਜਦੋਂ ਅਸੀਂ ਪੰਜਾਬੀ 'ਚ ਜੇ ਠੇਠ ਪੰਜਾਬੀ 'ਚ ਕਹਿਣਾ ਹੋਏ ਤੇ ਦੋ ਮੂੰਹਾਂ ਸੱਪ ਅਸੀਂ ਕਹਿੰਦੇ ਹਾਂ ਕਿ ਭਾਈ ਉਹ ਜਿਹੜਾ ਹੈ ਉਹਦੇ ਦੋ ਕਹਿਣਾ ਕੁਛ ਹੁੰਦਾ ਕਰਨਾ ਕੁਛ ਹੁੰਦਾ। ਅੰਗਰੇਜ਼ੀ 'ਚ ਇਹੀ ਹੁੰਦਾ ਕਿ ਜੀ ਤੁਸੀਂ ਵੀ ਮੂੰਹ ਦੇ ਦੋ ਪਾਸਿਓਂ ਬੋਲ ਰਹੇ ਹੋ, ਤੇ ਅਸੀਂ ਉਹਦੇ 'ਚ ਇਹਨਾਂ ਦੇ ਲਈ ਜਿਹੜੀ ਟਰਮੀਨੋਲੋਜੀ ਇਸਤੇਮਾਲ ਕੀਤੀ ਕਿ ਇਹ ਨਾ ਸਿਰਫ ਡਬਲ ਸਪੀਕ ਦਾ ਲਫ਼ਜ਼ ਬਹੁਤ ਛੋਟਾ ਹੈ, ਅਸੀਂ ਇਸਤੇਮਾਲ ਕੀਤਾ ਸੂਡੋ ਸਪੀਕ। ਹੁਣ ਸੂਡੋ ਸ਼ਬਦ ਉਹਦੀ ਪੀ ਸਾਇਲੈਂਟ ਹੁੰਦੀ ਹੈ, SEUDO ਦੇ ਨਾਲ ਹੁੰਦਾ ਹੈ, ਔਰ ਉਹਦੇ 'ਚ ਇਹ ਹੁੰਦਾ ਹੈ ਕਿ ਵੀ ਜਿਵੇਂ ਜੇ ਅਸੀਂ ਕਦੇ ਸੂਡੋ ਲਫ਼ਜ਼ ਦਾ ਇਸਤੇਮਾਲ ਦੇਖੀਏ ਜਦੋਂ ਤੁਸੀਂ ਜਿਹੜਾ ਬਾਇਓਲੋਜੀ ਪੜ੍ਹਦੇ ਹੋ ਸ਼ੁਰੂ ਕਰਦੇ ਹੋ ਜਾਂ ਸਾਇੰਸ ਦੇ ਵਿੱਚ ਵੀ ਹੁਣ ਹੁੰਦਾ, ਤੇ ਇੱਕ ਵਨ ਸੈਲਡ ਜਿਹੜੀ ਲਾਈਫ ਤੋਂ ਸ਼ੁਰੂ ਹੋਇਆ ਅਮੀਬਾ,
ਜੀ ਹੁਣ ਅਮੀਬਾ ਦੇ ਪੈਰ ਨਹੀਂ ਹੁੰਦੇ, ਪਰ ਉਹ ਆਪਣੇ ਥਰੋ ਕਰਦਾ ਕਦੇ ਇਸ ਡਾਇਰੈਕਸ਼ਨ 'ਚ ਕਦੇ ਉਸ ਡਾਇਰੈਕਸ਼ਨ 'ਚ, ਉਹਦੇ ਨਾਲ ਉਹ ਮੂਵ ਕਰਦਾ ਹੈ। ਉਹਨੂੰ ਸੂਡੋਪੋਡੀਆ ਕਿਹਾ ਜਾਂਦਾ ਹੈ ਕਿ ਵੀ ਉਹਦੇ ਸੂਡੋ ਨੇ ਝੂਠ, ਲੇਕਿਨ ਹੈ ਸਹੀ, ਉਹ ਕਿਸੇ ਪਾਸੇ ਕਿਸ ਡਾਇਰੈਕਸ਼ਨ 'ਚ ਜਾ ਰਿਹਾ ਉਹੀ ਹੈ। ਤੇ ਇਹਨਾਂ ਨੂੰ ਅਸੀਂ ਕਿਹਾ ਕਿ ਸੂਡੋ ਸਪੀਕ, ਕਿ ਇਹ ਜਿਹੜਾ ਇਹਨਾਂ ਦਾ ਕਰੈਕਟਰ ਔਰ ਟ੍ਰੇਟ ਹੈ, ਔਰ ਇਹ ਇਕੱਲਾ ਇਹ ਨਹੀਂ ਹੈ ਵੀ ਇੰਦਰਾ ਗਾਂਧੀ ਹਕੂਮਤ ਦਾ ਸੀ ਜਾਂ ਪਹਿਲਾਂ ਨਹਿਰੂ ਦਾ ਸੀ ਜਾਂ ਹੁਣ ਨਰਿੰਦਰ ਮੋਦੀ ਦਾ, ਇਹ ਬਿਲਟ ਇਨ ਹੈ। ਜਿਹੜਾ ਬ੍ਰਾਹਮਣਿਕਲ ਕਰੈਕਟਰ ਜਦੋਂ ਅਸੀਂ ਕਹਿੰਦੇ ਆ, ਬ੍ਰਾਹਮਣਵਾਦ ਕਹਿੰਦੇ ਆ, ਹਾਲਾਂਕਿ ਅਸੀਂ ਕਿਸੇ ਧਰਮ ਦੇ ਖਿਲਾਫ ਗੱਲ ਨਹੀਂ ਕਰਦੇ, ਇਹ ਇੱਕ ਉਹ ਕਨਸੈਪਟ ਹੈ ਜਿਸ ਨੂੰ ਚਾਣਕਿਆ ਨੇ ਜਦੋਂ ਉਸਨੇ ਕੂਟਨੀਤੀ ਸ਼ਾਸਤਰ ਲਿਖਿਆ, ਉਸ ਦੇ ਵਿੱਚ ਉਹਨੇ ਉਸ ਨੂੰ ਕੋਡੀਫਾਈ ਕੀਤਾ, ਉਹਦੇ ਕੁਝ ਪਾਰਟ ਕਿ ਭਾਈ ਕਿਵੇਂ ਆਪਣੇ ਦੁਸ਼ਮਣ ਨੂੰ ਚਿੱਤ ਕਰਨ ਦੇ ਲਈ ਕਿਹੜੇ ਹਥਿਆਰ ਜਿਹੜੇ ਨੇ ਜਿਹੜਾ ਹੈ ਉਹ ਸਾਮ ਦਾਮ ਦੰਡ ਭੇਦ ਤੁਸੀਂ ਬੇਕਿਰਕੀ ਨਾਲ ਇਸਤੇਮਾਲ ਕਰ ਸਕਦੇ ਹੋ। ਨਹਿਰੂ ਨੇ ਜਦੋਂ ਇਹ ਕਿਹਾ ਸੀ ਕਿ ਬਾਤ ਐਸੀ ਕੀਜੀਏ ਹਰ ਬਾਤ ਕੇ 100 ਪਹਿਲੂ ਹੋ, ਕੋਈ ਪਹਿਲੂ ਤੋਂ ਰਹੇ ਬਾਤ ਬਦਲਨੇ ਕੇ ਲਈ, ਇਹ ਵੀ ਬ੍ਰਾਹਮਣਵਾਦ ਹੈ। ਔਰ ਇੱਕ ਲਫ਼ਜ਼ ਜਿਹੜਾ ਅਸੀਂ ਇਹਨਾਂ ਦੀ ਸੂਡੋ ਸਪੀਕ ਦੇ ਨਾਲ ਇਸਤੇਮਾਲ ਕੀਤਾ ਹੈ, ਕਨਵੋਲਿਊਟਡ ਮਾਈਂਡ। ਹੁਣ ਇੱਕ ਮਾਈਂਡ ਦੇ ਵਿੱਚ ਇੱਕ ਤਹਿ ਹੈ, ਉਹਦੀ ਤਹਿ ਦੇ ਅੰਦਰ ਤਹਿ ਹੈ, ਉਹਦੇ 'ਚ ਉਹ ਹੈ ਕਿ ਵੀ ਢੋਲ ਮੇਂ ਪੋਲ ਹੈ, ਪੋਲ ਮੇਂ ਖੋਲ ਹੈ, ਖੋਲ ਮੇਂ ਫਿਰ ਢੋਲ ਹੈ। ਜੇ ਤੁਸੀਂ ਇੰਨੀਆਂ ਤਹਿਵਾਂ ਦੇਖਣੀਆਂ ਹੋਣ ਤੇ ਉਹ ਬ੍ਰਾਹਮਣ ਮਾਈਂਡ ਸੈਟ ਨੂੰ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਇਹ ਚਾਣਕਿਆਵਾਦ ਵਾਲੇ ਜਿਹੜੇ ਲੋਕ ਨੇ ਇਹ ਝੂਠ ਤੇ ਜਿਸ ਮੁਹਾਰਤ ਨਾਲ ਬੋਲਦੇ ਹੀ ਨੇ, ਪਰ ਇਹਨਾਂ ਦੇ ਵਿੱਚ ਕਿਸ ਕਿਸਮ ਦੀ ਜਿਹਨੂੰ ਜਦੋਂ ਕਾਇਦੇ ਆਜ਼ਮ ਨੇ ਗਾਂਧੀ ਦੇ ਲਈ ਇਹ ਲਫ਼ਜ਼ ਕਹੇ ਸੀ ਕਿ whenever he has come to meet me he has come to cheat me। ਹੁਣ ਅਦਰਵਾਈਜ਼ ਕੋ ਗਾਂਧੀ ਨੂੰ ਦੇਖੇਗਾ ਮਹਾਤਮਾ ਅੱਧ ਨੰਗਾ, ਉਹਨੇ ਆਪਣੇ ਆਪ ਨੂੰ ਰੱਖਿਆ, ਚੱਜ ਨਾਲ ਜੁੱਤੀ ਵੀ ਨਹੀਂ ਪਾਈ ਹੁੰਦੀ, ਸੁੱਕਾ ਬੱਕਰੀ ਦਾ ਦੁੱਧ ਪੀਂਦਾ ਹੈ ਔਰ ਆਪਣੇ ਆਪ ਨੂੰ ਬਾਕੀ ਉਹਨੂੰ ਮਹਾਤਮਾ ਕਹਿ ਰਹੇ ਨੇ, ਗ੍ਰੇਟ ਸੋਲ। ਔਰ ਇਸ ਗ੍ਰੇਟ ਸੋਲ ਦੇ ਵਿੱਚ ਕਿੰਨਾ ਕਨਵੋਲਿਊਟਡ ਮਾਈਂਡ ਹੈ, ਕਿਵੇਂ ਉਸ ਦੇ ਜਿਹੜੇ ਨੇ ਚਲਿੱਤਰ ਕਿਸ ਕਿਸਮ ਦੇ ਨੇ ਉਹ ਅਸੀਂ ਦੇਖਦੇ ਹਾਂ ਕਿ ਵੀ ਉਹ ਈਵਨ ਇਹੀ ਨਹੀਂ ਵੀ ਉਹਨਾਂ ਨੇ ਕਿਹਾ, ਲਾਰਡ ਵਾਵਲ ਜਿਹੜਾ ਵਾਇਸਰਾਏ ਸੀ ਉਹਨੇ ਕਿਹਾ ਉਹਦੇ ਬਾਰੇ ਕਿ I don't know why people call him Mahatma, he is a very shrewd politician। ਹੁਣ ਜਿਹੜਾ shrewd ਲਫ਼ਜ਼ ਹੈ ਅੰਗਰੇਜ਼ੀ ਦਾ, ਇਹ ਤਾਂ ਬਹੁਤ ਛੋਟਾ ਪੈ ਜਾਂਦਾ ਜਦੋਂ ਤੁਸੀਂ ਇਹਨਾਂ ਦਾ ਮਾਈਂਡ ਸੈਟ ਦੇਖਦੇ ਹੋ। ਹੁਣ ਕਿਉਂਕਿ ਅਫਗਾਨਿਸਤਾਨ ਚੋਂ ਟੋਟਲ ਇਹਨਾਂ ਦਾ ਕਲੈਪਸ ਔਰ ਜੋ ਕੁਛ ਜਿੰਨੀ ਸ਼ਰਾਰਤ ਇਹਨਾਂ ਨੇ ਅਫਗਾਨਿਸਤਾਨ 'ਚ ਬਹਿ ਕੇ, ਔਰ ਅੱਜ ਬਹੁਤ ਸਾਰਿਆਂ ਨੇ ਪੁੱਛਿਆ ਕਿ ਜੀ ਔਰ ਇਹ ਉਹਦੇ 'ਚ ਪੁੱਛਣ ਵਾਲਾ ਯਸ਼ਵੰਤ ਸਿਨਹਾ ਵੀ ਹੈ ਜਿਹੜਾ ਇਹਨਾਂ ਦਾ ਫੋਰਨ ਮਿਨਿਸਟਰ ਹੈ ਵਾਜਪਾਈ ਗਵਰਨਮੈਂਟ ਵੇਲੇ, ਕਿ ਚਾਈਨਾ ਦੀ ਐਮਬੈਸੀ ਉੱਥੇ ਹੈ, ਅਮਰੀਕਾ ਦਾ ਸਟਾਫ ਹੈ, ਰਸ਼ੀਆ ਦੀ ਹੈ, ਈਰਾਨ ਦੀ ਹੈ, ਤੁਸੀਂ ਸਾਰਾ ਆਪਣਾ ਅਮਲਾ ਫੈਲਾ ਕਿਉਂ ਤੁਸੀਂ ਕਿਉਂ ਬੰਦ ਕਰਤਾ? ਲੇਕਿਨ ਹਕੀਕਤ ਇਹ ਹੈ ਕਿ ਇਹਨਾਂ ਦਾ ਹੀ ਉਹ ਐਮਬੈਸੀ ਨਹੀਂ, ਉਹ ਇਹਨਾਂ ਦਾ ਰਾਹ ਦਾ ਸੇਫ ਹਾਊਸ ਹੀ ਸੀ। ਔਰ ਸੇਫ ਹਾਊਸ ਤਾਂ ਇਹਨਾਂ ਨੇ ਪਤਾ ਨਹੀਂ ਥੱਲੇ ਕੀ ਜਿਹੜਾ ਉਹ ਬਰੀ ਕੀਤਾ ਹੋਣਾ, ਕੀ ਉਹਨਾਂ ਨੇ ਆਪਣੇ ਡਿਵਾਈਸਿਸ ਲਾਏ ਹੋਣੇ ਨੇ ਔਰ ਕੀ ਨਹੀਂ ਕੀਤਾ ਉਹਨਾਂ ਨੇ ਉੱਥੇ ਰਹਿੰਦੇ। ਸੋ ਇਹਨਾਂ ਨੂੰ ਇਹ ਨਜ਼ਰ ਆ ਰਿਹਾ ਸੀ ਕਿ ਭਾਈ ਇਸ ਤੋਂ ਪਹਿਲਾਂ ਕਿ ਸਾਡਾ ਸਾਰਾ ਜਿਹੜਾ ਉਹ ਐਕਸਪੋਜ਼ ਹੋਏ, ਔਰ ਦਹਿਸ਼ਤਗਰਦੀ ਉਹਨਾਂ ਨੇ ਅਫਗਾਨਿਸਤਾਨ 'ਚ ਵੀ ਫੈਲਾਈ, ਪਾਕਿਸਤਾਨ 'ਚ ਤਹਿਰੀਕੇ ਜਿਹੜਾ ਉਹ ਪਾਕਿਸਤਾਨ ਦੇ ਥੱਲੇ ਜਿਹੜਾ ਤਹਿਰੀਕੇ ਤਾਲਿਬਾਨ ਪਾਕਿਸਤਾਨ ਦੇ ਥੱਲੇ ਉਹਨਾਂ ਨੇ ਕਿਵੇਂ ਪਾਕਿਸਤਾਨ ਦੇ ਵਿੱਚ ਉਹਨੂੰ ਡੀਸਟੈਬਲਾਈਜ਼ ਕਰਨ ਦੀ ਕੋਸ਼ਿਸ਼ ਕੀਤੀ, ਬਲੋਚਿਸਤਾਨ ਦੂਜੇ ਤੀਜੇ, ਇਹ ਸਾਰੇ ਦੇ ਚੱਲਦੇ ਆ। ਹੁਣ ਜੇ ਇੱਕ ਕਾਬੁਲ ਲੈਣ ਤੋਂ ਬਾਅਦ ਇੱਕ ਜਿਸ ਕਿਸਮ ਦਾ ਖੌਫ ਸੀ ਕਿ ਬਈ ਉੱਥੇ ਕਿੰਨਾ ਬਲੱਡ ਸ਼ੈਡ ਹੋ, ਕੁਛ ਨਹੀਂ ਹੋਇਆ ਹੈ, ਲੇਕਿਨ ਇਹਨਾਂ ਦਾ ਪ੍ਰੋਪੇਗੈਂਡਾ ਜਿਵੇਂ ਅਸੀਂ ਪਹਿਲੇ ਸੈਗਮੈਂਟ 'ਚ ਡਿਸਕਸ ਕੀਤਾ ਕਿ ਇੱਕ ਪਾਸੇ ਫਾਈਨੈਂਸ਼ੀਅਲ ਜਿਹੜੀ ਹੈ ਉਹਨਾਂ ਨੇ ਸਕਰੂਇੰਗ ਸ਼ੁਰੂ ਕੀਤੀ ਹੈ, ਉਹ IMF ਤੋਂ ਅਮਰੀਕਾ ਜੀ ਉਹਨੂੰ ਤਾਂ ਜਿਹੜਾ ਉਹ ਤਾਲਿਬਾਨ ਨੂੰ UN ਨੇ ਔਰ ਅਮਰੀਕਾ ਨੇ ਜਿਹੜਾ ਉਹ ਤਾਂ ਟੈਰਰਿਸਟ ਆਰਗੇਨਾਈਜੇਸ਼ਨ ਲਾਣੇ ਹੋਇਆ। ਹੁਣ ਜਿਹੜਾ ਰੋਲ ਇਹਨੇ ਪਲੇ ਕੀਤਾ ਜੈ ਸ਼ੰਕਰ ਜਾਂ ਇੰਡੀਆ, ਕਿਉਂਕਿ ਅਗਸਤ ਦਾ ਮਹੀਨਾ ਇਹਨਾਂ ਕੋਲ ਜਿਹੜੀ ਹੈ ਪ੍ਰੈਜ਼ੀਡੈਂਸੀ ਹੈ UN ਸਿਕਿਉਰਿਟੀ ਕਾਉਂਸਲ ਦੀ, ਲੇਕਿਨ ਅੱਜ ਜਿਹੜੀ ਜੈ ਸ਼ੰਕਰ ਦੀ ਔਰ ਕਦੇ ਵੀ ਇਹਦੇ ਤੋਂ ਇੱਕ ਗੱਲ ਇਹ ਵੀ ਜ਼ਾਹਰ ਹੁੰਦੀ ਹੈ ਵੀ ਇਹ ਕਿਸ ਹੱਦ ਤੱਕ ਰੈਟਲ ਹੋ ਗਏ ਨੇ। ਅਦਰਵਾਈਜ਼ ਤਾਂ ਡਿਪਲੋਮੇਸੀ ਔਰ ਜੈ ਸ਼ੰਕਰ ਵਰਗਾ ਜਿਹੜਾ ਸੀਜ਼ਨ ਡਿਪਲੋਮੈਟ ਹੈ, ਇੰਨਾ ਜਿਹੜਾ ਉਹ ਸਾਰੀ ਕੰਧ ਢਾਹ ਕੇ ਅੰਦਰ ਦੀ ਜਿਹੜੀ ਡਿਪਲੋਮੈਟਸ ਨੂੰ ਬਾਹਰ ਨਾ ਨਿਕਲਦਾ। ਹੁਣ ਕਹਿ ਕੀ ਰਿਹਾ ਉਹ, call out double speak of sanctuary providers says ਜੈ ਸ਼ੰਕਰ at UNC। ਉਹ ਅਮਰੀਕਨ ਜਿਹੜਾ ਉਹਨੂੰ ਸਿਕਿਉਰਿਟੀ ਕਾਉਂਸਲ 'ਚ ਕਹਿ ਰਿਹਾ ਹੈ ਕਿ ਵੀ ਇਹ ਜਿਹੜਾ ਤੁਸੀਂ ਸੱਚ ਬੋਲੋ, ਇਹ ਜਿਹੜੇ ਡਬਲ ਸਪੀਕ ਸੈਂਚੁਰੀ ਪ੍ਰੋਵਾਈਡਰ ਨੇ ਇਹਨਾਂ ਨੂੰ ਐਕਸਪੋਜ਼ ਕਰੋ ਔਰ ਸਿੱਧਾ ਪਾਕਿਸਤਾਨ ਤੇ ਨਿਸ਼ਾਨਾ ਸਾਧਦੇ ਹੋ। ਕਹਿੰਦੇ ਕਿ ਵੀ ਇਸ ਵੇਲੇ ਜਿਹੜਾ ਹੈ
The events unfolding in Afghanistan enhance concerns about regional and international security, and heightened activity of Haqqani network justifies this anxiety. ਹੁਣ ਇੱਕ ਪਾਸੇ ਉਹਨਾਂ ਨੂੰ ਕਹਿ ਰਹੇ ਨੇ ਤਾਲਿਬਾਨ ਨੂੰ ਵੀ ਆਲ ਇਨਕਲੂਸਿਵ ਗਵਰਨਮੈਂਟ ਬਣਾਓ, ਜੇ ਆਲ ਇਨਕਲੂਸਿਵ ਚੋਂ ਹੱਕਾਨੀ ਗਰੁੱਪ ਨਾਲ ਵੀ ਇਨ ਟੱਚ ਗੱਲਬਾਤ ਕਰ ਰਹੇ ਨੇ, ਅਬਦੁੱਲਾ ਨਾਲ ਵੀ ਕਰ ਰਹੇ ਨੇ, ਉਹਦੇ 'ਚ ਐਕਸ ਪ੍ਰੈਜ਼ੀਡੈਂਟ ਹਾਮਿਦ ਕਰਜ਼ਾਈ ਨਾਲ ਵੀ ਕਰ ਰਹੇ ਨੇ। ਹੁਣ ਉਹ ਨਾਲ ਦੀ ਨਾਲ ਜੈ ਸ਼ੰਕਰ ਕਹਿ ਰਹੇ ਵੀ ਇਹ ਜਿਹੜਾ ਹੱਕਾਨੀ ਗਰੁੱਪ ਹੈ ਇਹ ਅਲ-ਕਾਇਦਾ ਦੇ ਨਾਲ ਬਿਲਕੁਲ ਜੁੜਿਆ ਹੋਇਆ ਹੈ, ਟੈਰਰਿਸਟ ਟ੍ਰੇਨਿੰਗ ਕੈਂਪ। ਔਰ ਕਸ਼ਮੀਰੀ ਗਰੁੱਪ ਵੀ ਜਿਹੜੇ ਨੇ ਲਸ਼ਕਰ ਤਾਇਬਾ ਔਰ ਜੈਸ਼ ਏ ਮੁਹੰਮਦ ਇਹ ਸਾਰੇ ਇੱਕੋ ਹੀ ਬਲਾਕ ਨੇ। ਔਰ ਨਾਲ ਦੀ ਨਾਲ ਕਿਉਂਕਿ ਜਿਹੜੀ ਜਦੋਂ ਮੈਂ ਇੰਟਰਨੈਸ਼ਨਲ ਕੰਸਪੀਰੇਸੀ ਦੀ ਗੱਲ ਕਰ ਰਿਹਾ ਵੀ ਇਹ ਕੀ ਚੱਲ ਰਹੀ ਹੈ, ਨਾਲ ਦੀ ਨਾਲ UN ਦੀ ਇੱਕ ਖੁਫੀਆ ਰਿਪੋਰਟ ਆ ਗਈ ਕਿ ਜੀ ਇਹ ਤਾਲਿਬਾਨ ਨੇ ਅਲ-ਕਾਇਦਾ ਨਾਲੋਂ ਆਪਣੇ ਸਬੰਧ ਪੂਰੀ ਤਰ੍ਹਾਂ ਨਹੀਂ ਜੁੜੇ ਹੋਏ, ਕਿਉਂਕਿ ਯਮਨ ਦਾ ਜਿਹੜਾ ਚੈਪਟਰ ਹੈ ਅਲ-ਕਾਇਦਾ ਵਾਲਾ ਉਹਨਾਂ ਨੇ ਮੁਬਾਰਕਬਾਦ ਤਾਲਿਬਾਨ ਨੂੰ ਦਿੱਤੀ ਹੈ ਔਰ ਉਹ ਇਹ ਸਮਝਦੇ ਨੇ ਕਿ ਇਹ ਉਹਨਾਂ ਦੀ ਫਿਊਚਰ ਦੀ ਵੀ ਸੇਫ ਸੈਂਕਚੁਰੀ ਹੋਏਗੀ। ਹੁਣ ਇਹ ਜੈ ਸ਼ੰਕਰ ਕਹਿ ਰਿਹਾ ਵੈਦਰ ਇਟ ਇਜ਼ ਇਨ ਅਫਗਾਨਿਸਤਾਨ or against India, groups like Lashkar-e-Taiba, Jaish-e-Mohammed continue to operate with impunity and encouragement. ਹੁਣ encouragement ਕੌਣ? ਉਹ ਸਿੱਧਾ ਸਿੱਧਾ ਕਹਿ ਰਿਹਾ there cannot be any justification for a terrorism act, or he said decrying attempts to take selective, tactical or complacent view of problems. ਹੁਣ ਇਹ ਖੁਦ ਹੀ ਕਹਿੰਦੇ ਰਹੇ ਜੀ ਕਿ ਕੋਈ ਗੁੱਡ ਤਾਲਿਬਾਨ ਕੋਈ ਬੈਡ ਤਾਲਿਬਾਨ ਨਹੀਂ ਹੁੰਦੇ। ਹੁਣ ਅਮਰੀਕਾ ਇਹਨਾਂ ਦਾ ਆਕਾ ਜਿਹੜਾ ਅੱਜ ਕੱਲ੍ਹ ਬਣਿਆ ਹੋਇਆ ਹੈ ਉਹ ਉਹਨਾਂ ਤਾਲਿਬਾਨ ਦੇ ਨਾਲ ਹੀ ਨੈਗੋਸ਼ੀਏਸ਼ਨ ਕਰਦਾ। ਫਿਰ ਜਿਹੜੇ ਇਹਨੇ ਕਿਹਾ ਜੀ ਇੰਡੀਆ 8 ਪੁਆਇੰਟ ਜਿਹੜਾ ਉਹ ਦੇ ਰਿਹਾ ਕਿ ਜਿਹੜੇ ਨੇ ਜੇ ਅਸੀਂ ਉਹਨੂੰ ਟੈਰਰਿਜ਼ਮ ਨੂੰ ਐਲੀਮੀਨੇਟ ਕਰਨਾ ਹੈ ਇਨਕਲੂਡਿੰਗ ਨਾਟ ਗਲੋਰੀਫਾਈਂਗ ਟੈਰਰਿਜ਼ਮ। ਹੁਣ ਇਹ ਕਹਿ ਰਿਹਾ ਵੀ ਤਾਲਿਬਾਨ ਨੂੰ ਰੈਕਗਨਾਈਜ਼ ਕਰਨ ਦਾ ਮਤਲਬ ਹੋਏਗਾ ਕਿ ਵੀ ਅਸੀਂ ਦਹਿਸ਼ਤਗਰਦੀ ਨੂੰ ਗਲੋਰੀਫਾਈ ਕਰ ਰਹੇ ਹਾਂ, ਉਹਨੂੰ ਸਿਰ ਤੇ ਚੁੱਕ ਰਹੇ ਹਾਂ। ਨਾਟ ਪਲੇਸਿੰਗ ਬਲੌਕਸ ਔਨ ਲਿਸਟਿੰਗ ਆਫ ਟੈਰਰਿਸਟ ਐਟ UN, ਕਿ ਜੀ ਰੁਕਾਵਟ ਨਾ ਪਾਓ ਜਦੋਂ UN ਦੇ ਵਿੱਚ ਹੁੰਦਾ, ਕਿਉਂਕਿ ਚਾਈਨਾ ਨੇ ਬਲੌਕ ਕੀਤਾ। ਇਹਨਾਂ ਨੂੰ ਕੋਈ ਪੁੱਛੇ ਵੀ ਤੁਸੀਂ ਦੁਨੀਆ ਦੀ ਸਭ ਤੋਂ ਵੱਡੀ ਟੈਰਰਿਸਟ ਆਰਗੇਨਾਈਜੇਸ਼ਨ RSS ਰਨ ਕਰ ਰਹੇ ਹੋ, ਤੁਹਾਡੀਆਂ ਖੁਫੀਆ ਏਜੰਸੀਆਂ ਨੇ ਪਾਕਿਸਤਾਨ ਨੂੰ 1971 ਦੇ ਵਿੱਚ ਤੋੜਿਆ, ਮੁਕਤੀ ਬਾহিਨੀ ਤੁਸੀਂ ਖੜੀ ਕੀਤੀ, ਸ੍ਰੀਲੰਕਾ ਦੇ ਵਿੱਚ ਤੁਸੀਂ ਉਹਨਾਂ ਦੀ ਪ੍ਰਭਾਕਰਨ ਨੂੰ ਟ੍ਰੇਨਡ ਕਰਕੇ ਜਿਹੜੀ ਲਿਟੇ ਹੈ ਲਿਬਰੇਸ਼ਨ ਟਾਈਗਰਸ ਆਫ ਤਾਮਿਲਨਾਡੂ ਤੁਸੀਂ ਖੜੀ ਕੀਤੀ, ਨੇਪਾਲ ਦੇ ਸ਼ਾਹੀ ਪਰਿਵਾਰ ਦੇ ਮਰਡਰ ਤੋਂ ਲੈ ਕੇ ਹੁਣ ਤੱਕ ਤੁਹਾਡੀਆਂ ਏਜੰਸੀਆਂ ਉਹਨੂੰ ਡੀਸਟੈਬਲਾਈਜ਼ ਕਰ ਰਹੀਆਂ ਨੇ। ਪਾਕਿਸਤਾਨ ਦੇ ਵਿੱਚ ਤੁਹਾਡਾ ਕੁਲਭੂਸ਼ਣ ਯਾਦਵ ਬੈਠਾ ਹੈ, ਹੁਣ ਇਹ UN ਨੂੰ ਕਹਿ ਰਿਹਾ ਹੈ ਕਿ ਜੀ ਇਹ ਜਿਹੜਾ ਤੁਸੀਂ ਜਿਹੜਾ ਸਿਲੈਕਟਿਵ ਨਾ ਕਰੋ ਕਿ ਵੀ ਇਹ ਜਿਹੜੇ ਬਲੌਕ ਕਰਦੇ ਨੇ ਐਂਡ ਲਿਸਟ ਐਂਡ ਡੀਲਿਸਟ ਟੈਰਰਿਸਟ ਫਰਮ ਦਾ UN ਲਿਸਟ ਆਬਜੈਕਟਿਵਲੀ। ਉਹਨਾਂ ਨੂੰ ਇਹ ਲੱਗਦਾ ਵੀ ਹੁਣ ਤਾਲਿਬਾਨ ਨੂੰ ਅਸੀਂ ਨਿਕਲਣ ਹੀ ਨਾ ਦਈਏ UN ਦੀ ਟੈਰਰ ਲਿਸਟ ਤੋਂ। ਔਰ ਨਾਲ ਦੀ ਨਾਲ ਉਹਨਾਂ ਨੇ ਕਿਹਾ ਕਿ ਗ੍ਰੇਟ ਫੰਡਿੰਗ ਟੂ ਦਾ UN ਆਫਿਸ ਔਨ ਕਾਊਂਟਰ ਟੈਰਰਿਜ਼ਮ। ਸਾਰਾ ਕਾਊਂਟਰ ਟੈਰਰਿਜ਼ਮ ਹੀ ਤੁਸੀਂ ਕਰ ਰਹੇ ਹੋ ਕਿਉਂਕਿ ਟੈਰਰਿਸਟ ਤਾਂ ਤੁਸੀਂ ਖੁਦ ਹੋ। ਕਾਊਂਟਰ ਟੈਰਰਿਜ਼ਮ ਤੁਹਾਡਾ ਡਬਲ ਸਪੀਕ ਹੈ ਟੈਰਰਿਜ਼ਮ ਕਰਨ ਦੇ ਲਈ, ਕੋਈ ਹੋਰ ਡਬਲ ਸਪੀਕ ਨਹੀਂ ਹੈ। ਔਰ ਇਸ ਸਾਰੇ ਦੇ ਉੱਤੇ ਜਿਹੜੀ ਹੈ ਸਾਰਾ ਫੋਕਸ UNSC 'ਚ ਉਹਨਾਂ ਨੂੰ ਜਿੰਨੇ ਕੁ ਉਹਨਾਂ ਦੇ ਕੋਲ 10-12 ਦਿਨ ਰਹਿੰਦੇ ਨੇ, ਮੈਨੂੰ ਲੱਗਦਾ ਸਵੇਰੇ ਸ਼ਾਮ ਇਹਨਾਂ ਦੇ ਮੂੰਹ ਨੂੰ ਧੂਤਾ ਬੰਨ੍ਹ ਦੇਣਾ ਚਾਹੀਦਾ ਕਿ ਵੀ ਸੁੱਤੇ ਪਏ ਵੀ ਬੜਬੜਾਈ ਜਾਓ। ਔਰ ਮੈਂ ਸਮਝਦਾ ਵੀ ਪਾਕਿਸਤਾਨ ਨੇ ਇਸ ਦੇ ਉੱਤੇ ਕਾਫੀ ਠੀਕ ਪਹੁੰਚ ਲਈ ਹੈ ਔਰ ਕੌਨਫੀਡੈਂਟ ਨੇ। ਔਰ ਜਿਵੇਂ ਅਸੀਂ ਪਹਿਲੇ ਸੈਗਮੈਂਟ 'ਚ ਕਿਹਾ ਕਿ ਅਫਗਾਨਿਸਤਾਨ ਨਾਲ ਪਾਕਿਸਤਾਨ ਦੇ ਬਾਰਡਰ ਦੀ 80% ਦੇ ਕਰੀਬ ਟ੍ਰੇਡ ਜਿਹੜੀ ਹੈ ਉਹ ਤੁਰਖਾਮ ਬਾਰਡਰ ਰਾਹੀਂ ਹੁੰਦੀ, ਨਾਰਮਲ ਖੋਲ੍ਹ ਦਿੱਤਾ ਬਿਲਕੁਲ ਹਾਲਾਤ ਨੂੰ। ਦੂਸਰਾ ਚਮਨ ਬਾਰਡਰ ਖੋਲ੍ਹ ਦਿੱਤਾ ਔਰ ਇਹ ਗੱਲ ਪਾਕਿਸਤਾਨ ਦੇ ਇੰਟੀਰੀਅਰ ਮਿਨਿਸਟਰ ਜਿਹੜੇ ਨੇ ਉਹਨਾਂ ਨੇ ਵੀ ਕਹੀ ਔਰ ਸ਼ੇਖ ਰਸ਼ੀਦ ਔਰ ਉਹਨਾਂ ਦੇ ਫੋਰਨ ਮਿਨਿਸਟਰ ਸ਼ਾਹ ਮਹਿਮੂਦ ਕੁਰੈਸ਼ੀ ਨੇ ਵੀ ਕਹੀ ਕਿ no country can ignore Pakistan as it convinced the Afghan Taliban to hold dialogue with the US। ਸ਼ੇਖ ਰਸ਼ੀਦ ਉਹ ਤਾਂ ਫਿਰ ਬਲੰਟ ਸਟਾਈਲ ਹੈ ਉਹਨਾਂ ਦਾ ਕਹਿਣ ਦਾ। ਉਹਨੂੰ ਕਿਹਾ ਜੀ ਇਹ ਗੱਲਬਾਤ ਹੋਈ ਕਿਵੇਂ, ਸਿਰੇ ਕਿਨੇ ਚਾੜੀ ਸੀ? ਅਮਰੀਕਾ ਦੇ ਕਹਿਣ ਤੇ ਪਾਕਿਸਤਾਨ ਨਹੀਂ ਕੀਤਾ, ਹੁਣ ਤੁਸੀਂ ਸਾਨੂੰ ਕਿਵੇਂ ਇਗਨੋਰ ਕਰ ਸਕਦੇ ਹੋ? Pakistan's efforts for peace process in Afghanistan would be remembered for long। ਇਹ ਹਮੇਸ਼ਾ ਯਾਦ ਰੱਖੇ ਜਾਣਗੇ। ਕੋਈ ਮੁਲਕ ਜਿਹੜਾ ਉਹ ਸਾਨੂੰ ਇਗਨੋਰ ਨਹੀਂ ਕਰ ਸਕਦਾ। ਔਰ ਇਹ ਉਹਨਾਂ ਨੇ ਕਿਹਾ ਕਿ ਵੀ ਅਸੀਂ ਉਹਨਾਂ ਨੂੰ ਜਦੋਂ ਇਹ ਪੁੱਛਿਆ ਗਿਆ ਜੀ ਤੁਸੀਂ ਰੈਕਗਨਾਈਜ਼ ਕਿਉਂ ਨਹੀਂ ਕਰਦੇ, ਜਾਂ ਉਹਨਾਂ ਨੇ ਕਿਹਾ ਜੀ ਇਹ ਫੈਸਲਾ ਇਮਰਾਨ ਖਾਨ ਔਰ ਕੈਬਨਿਟ ਕਰੇਗੀ ਕਿ ਕਦੋਂ ਉਹਨਾਂ ਨੇ ਰੈਕਗਨਾਈਜ਼ ਕਰਵਾਉਣਾ ਹੈ। ਹਾਲਾਂਕਿ ਕੱਲ ਸ਼ਾਹ ਮਹਿਮੂਦ ਕੁਰੈਸ਼ੀ ਉਹਨਾਂ ਨੇ ਕਿਹਾ ਸੀ ਵੀ ਵੀ ਆਰ ਇਨ ਟੱਚ ਵਿਦ ਆਵਰ ਏਲਾਈਜ਼। ਸੋ ਜ਼ਾਹਿਰ ਹੈ ਕਿ ਪਾਕਿਸਤਾਨ ਜਿਹੜਾ ਉਹ ਚਾਈਨਾ, ਰਸ਼ੀਆ, ਈਰਾਨ, ਸਾਊਦੀ ਅਰੇਬੀਆ ਇਹ ਸਾਰੇ
ਜਦੋਂ ਵੀ ਫੈਸਲਾ ਹੋਏਗਾ ਇਹ ਟੁਗੇਦਰਨੈਸ ਦੇ ਨਾਲ ਹੀ ਹੋਏਗਾ। ਅੱਛਾ ਔਰ ਇਸੇ ਤਰ੍ਹਾਂ ਸ਼ਾਹ ਮਹਿਮੂਦ ਨੇ ਵੀ ਕੁਰੈਸ਼ੀ ਹੋਰਾਂ ਨੇ ਵੀ ਉਹ ਗੱਲ ਕਹੀ ਜਿਹੜੀ ਅਸੀਂ ਕਹੀ ਹੈ ਕਿ ਉਹਨਾਂ ਨੇ ਕਿਹਾ ਕਿ ਮੁਲਤਾਨ ਦੇ ਵਿੱਚ ਉਹਨਾਂ ਨੇ ਕਿਹਾ ਕਿ ਇਹ ਜਿਹੜਾ ਪ੍ਰੋਪੇਗੈਂਡਾ ਬਾਈ ਅਸ਼ਰਫ ਗਨੀ's ousted government against the Taliban proved false as insurgents have announced a general amnesty and are not barring girls' education। ਔਰ ਉਹਨਾਂ ਨੇ ਕਿਹਾ ਜੀ ਵੀ ਜਿਹੜਾ ਪ੍ਰੋਪੇਗੈਂਡਾ ਕਰ ਰਹੇ ਸੀ ਉਹ ਵੀ ਉਹਨਾਂ ਨੇ ਗਲਤ ਸਾਬਤ ਕੀਤਾ ਹੈ। ਔਰ ਇਹ ਇੰਟਾਇਰ ਵਰਲਡ ਨੋਜ਼ देयर ਵਾਸ ਅ ਕਰਪਟ ਸੈਟਅਪ ਐਂਡ ਸਿਸਟਮ ਇਨ ਅਫਗਾਨਿਸਤਾਨ। ਹੁਣ ਜਦੋਂ ਇਹ ਪੁੱਛਿਆ ਜਾ ਰਿਹਾ ਹੈ ਵੀ 3 ਲੱਖ ਫੌਜ ਜਿਹੜੀ ਹੈ ਉਹ ਕਿਵੇਂ ਵੈਕਸ ਵਾਂਗ ਮੋਮ ਵਾਂਗ ਮੈਲਟ ਹੋ ਗਈ, ਉਹ ਕਹਿੰਦੇ ਹੈ ਹੀ ਸਾਰੇ ਕਰਪਟ ਉੱਤੋਂ ਥੱਲੇ ਤੱਕ। ਫੌਜ ਨੂੰ ਵੀ ਪਤਾ, ਉਹਨਾਂ ਨੇ ਕਿਹਾ ਇਹਨਾਂ ਲਈ ਮਰੀਏ ਅਸੀਂ, ਵਤਨ ਦੇ ਲਈ ਤਾਂ ਜੇ ਕੋਈ ਲੜਦਾ ਹੈ ਮਰਦਾ ਉਹ ਵੱਖਰੇ, ਉਹਨਾਂ ਨੂੰ ਸੀ ਕਿ ਵੀ ਅਸੀਂ ਇਹਨਾਂ ਦੇ ਲਈ ਜਿਹੜਾ ਕਰੀਏ। ਔਰ ਇਹ ਜਿਹੜਾ ਇੱਕ ਦੂਸਰਾ ਹੈ ਕਿ ਵੀ ਪਾਕਿਸਤਾਨ ਆਪਣੇ ਲੈਵਲ ਦੇ ਉੱਤੇ ਇਹ ਜੋ ਮਰਜ਼ੀ ਇੱਥੇ ਭੌਂਕਾ ਭੌਂਕੀ ਕਰੀ ਜਾਣ UN ਦੇ ਵਿੱਚ, ਪਰ ਜਿਵੇਂ ਆਉਣ ਵਾਲੇ ਦਿਨਾਂ 'ਚ ਇਮਰਾਨ ਖਾਨ ਵਿਜ਼ਿਟ ਕਰ ਰਹੇ ਨੇ ਨੇਬਰਿੰਗ ਕੰਟਰੀਜ਼ 'ਚ ਵੀ, ਉਜ਼ਬੇਕਿਸਤਾਨ, ਤਾਜਿਕਸਤਾਨ, ਅਜ਼ਰਬਾਈਜਾਨ ਤੇ ਈਰਾਨ, ਟੂ ਡਿਸਕਸ ਦਾ ਸਿਚੁਏਸ਼ਨ ਇਨ ਅਫਗਾਨਿਸਤਾਨ। ਸੋ ਅਸੀਂ ਸਮਝਦੇ ਹਾਂ ਵੀ ਇਹ ਸਾਰੇ 'ਚੋਂ ਜਿੰਨਾ ਅਹਿਮ ਮੁਲਕ ਹੁਣ ਪਾਕਿਸਤਾਨ ਬਣ ਕੇ ਉੱਭਰੇ, ਅੰਟਿਲ ਅਨਲੈਸ ਜਿਵੇਂ ਅਸੀਂ ਕਿਹਾ ਕਿ ਕੋਈ ਨਵੀਂ ਮਿਸਚਿਫ ਦੇ ਥੱਲੇ ਇਹ ਕੀ ਕਰਨਾ ਚਾਹੁੰਦੇ ਨੇ ਔਰ ਕੀ ਕਰਨਗੇ, ਇਹ ਤਾਂ ਡੇ ਟੂ ਡੇ ਜਿਹੜੀ ਇਹ ਸਿਚੁਏਸ਼ਨ ਉੱਥੇ ਬਦਲ ਰਹੀ ਹੈ। ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਸ ਸਾਰੇ 'ਚ ਇਹ ਜਿਹੜੀ ਭਾਰਤ ਮੂੰਹ 'ਚੋਂ ਝੱਗ ਸੁੱਟ ਰਿਹਾ, ਇਹ ਉਹਨਾਂ ਦੀ ਫਰਸਟ੍ਰੇਸ਼ਨ, ਨਾਕਾਮੀ, ਔਰ ਉਹਨਾਂ ਨੂੰ ਬਿਲਕੁਲ ਭੁੱਲ ਗਿਆ ਕਿ ਡਿਪਲੋਮੇਸੀ ਦੇ ਜਿਹੜੇ ਨੇ ਉਹ ਪ੍ਰਿੰਸੀਪਲ ਕੀ ਹੁੰਦੇ ਨੇ। ਇਹ ਵੀ ਭੁੱਲ ਗਿਆ ਕਿ UN ਸਿਕਿਉਰਿਟੀ ਕਾਉਂਸਲ ਦਾ ਪ੍ਰੈਜ਼ੀਡੈਂਟ ਹੋਣ ਦੇ ਨਾਤੇ ਤੁਹਾਡਾ ਰੋਲ ਇੱਕ ਨਿਊਟਰਲ ਵਾਲਾ ਹੁੰਦਾ ਹੈ। ਤੁਸੀਂ ਐਜ਼ ਏ ਕੰਟਰੀ ਆਪਣੀ ਪੋਜੀਸ਼ਨ ਕੀ ਲੈਂਦੇ ਹੋ ਉਹ ਤੁਹਾਡੀ ਕੋਈ ਵੀ ਤਿੱਖੀ ਵੀ ਹੋ ਸਕਦੀ ਹੈ, ਪਰ ਜਦੋਂ ਤੁਸੀਂ ਮੁਨਸਫ ਦੀ ਕੁਰਸੀ ਤੇ ਬੈਠਦੇ ਹੋ, ਜਦੋਂ ਤੁਸੀਂ ਇੱਕ ਬਾਡੀ ਨੂੰ, ਫਿਰ ਤੁਸੀਂ ਇਸ ਕਿਸਮ ਦਾ ਜ਼ਹਿਰ ਨਹੀਂ ਉਗਲਦੇ। ਸੋ ਇਹ ਜਿਹੜਾ ਇਹ ਵੀ ਦੱਸਦਾ ਹੈ ਕਿ ਵੀ ਇਹ ਕਿਸ ਹੱਦ ਤੱਕ ਇਸ ਵੇਲੇ ਇਹ ਬਿਲਕੁਲ ਆਪਣੇ ਆਪ ਨੂੰ ਹੈਲਪਲੈਸ ਪਾ ਰਹੇ ਨੇ, ਆਪਣੇ ਆਪ ਨੂੰ ਇਹ ਦੇਖ ਰਹੇ ਨੇ ਕਿ ਭਾਈ ਇਧਰ ਜਾऊं ਕਿ ਉਧਰ ਜਾऊं ਨਾ। ਹੁਣ ਇਧਰ ਉਧਰ ਤਾਂ ਦੂਰ ਦੀ ਗੱਲ, ਇਹਨਾਂ ਨੂੰ ਇਹ ਵੀ ਨਹੀਂ ਨਜ਼ਰ ਆਉਂਦਾ ਕਿ ਵੀ ਜ਼ਮੀਨ ਵੀ ਥੱਲੋਂ ਜਿੱਥੇ ਖੜੇ ਨੇ ਉਹਦੇ ਥੱਲੇ ਹੀ ਟੋਆ ਪਾ ਲਿਆ ਇਹਨਾਂ ਨੇ ਔਰ ਉਹਦੇ 'ਚ ਹੀ ਦਫਨ ਹੀ ਹੋਣਗੇ। ਇਹ ਨਜ਼ਰ ਆ ਰਿਹਾ ਕਿ ਭਾਈ ਇਹ ਇਸ ਕਿਸਮ ਦੀ ਜਦੋਂ ਸਿਚੁਏਸ਼ਨ ਬਣ ਜਾਂਦੀ ਹੈ, ਬੰਦਾ ਜਿਹਨੂੰ ਕਹਿੰਦੇ ਇੱਕ ਤਾਂ ਸੁੱਤਾ ਪਿਆ ਬੜਬੜਾਉਂਦਾ, ਇੱਕ ਜਾਗਦਾ ਵੀ ਹੁੰਦਾ, ਇੱਕ ਗਲੀ ਦੇ ਵਿੱਚ ਤੁਰਿਆ ਫਿਰਦਾ, ਦੂਜੇ ਤੀਜੇ ਹੱਥ ਵੀ ਚੱਲ ਰਹੇ ਹੁੰਦੇ ਨੇ, ਪੈਰ। ਇਹੀ ਹਾਲ ਇਹਨਾਂ ਦੇ ਡਿਪਲੋਮੈਟਸ ਦਾ, ਪੋਲੀਟੀਸ਼ੀਅਨਸ ਦਾ। ਉਹ ਮੋਦੀ ਤਾਂ ਜਿਹੜਾ ਉਹਨੇ ਤਾਂ ਬਿਲਕੁਲ ਚੁੱਪ ਧਾਰੀ ਹੋਈ ਹੈ। ਔਰ ਕੱਲ ਵੈਸੇ ਜਿਹੜਾ ਸੈਗਮੈਂਟ ਅਸੀਂ ਉਹ ਮੋਦੀ ਦਾ ਕੀਤਾ ਕਿ ਮੋਦੀ ਕਹਿੰਦਾ ਵੀ ਮੈਂ ਵੀ ਤਾਲਿਬਾਨ ਹੈ, ਮੇਰੀ ਮਾਂ ਮੈਨੂੰ ਕਹਿੰਦੇ ਮੈਂ ਤਾਲੀ ਵਜਾਉਂਦਾ ਸੀ, ਉਹ ਸਾਡੇ ਦਰਸ਼ਕਾਂ ਨੇ ਬਹੁਤ ਪਸੰਦ ਕੀਤਾ। ਔਰ ਇਹ ਜ਼ਰੂਰੀ ਵੀ ਹੁੰਦਾ ਹੈ ਕਿ ਹਕੀਕਤ ਬਿਆਨ ਕੀਤੀ ਜਾਏ। ਔਰ ਇਸ ਵੇਲੇ ਵਾਕਿਆ ਹੀ ਉਹਨਾਂ ਨੂੰ ਇੱਕ ਉਹ ਕਹਿੰਦੇ ਹੁੰਦੇ ਸੀ ਕਿ ਕੀ ਹੈ ਜੀ, ਕਹਿੰਦੇ ਇਹਨੂੰ ਹਨੇਰ ਚਾਨਣ ਦੀ ਬਿਮਾਰੀ ਹੈ, ਵੀ ਪਤਾ ਨਹੀਂ ਲੱਗਦਾ ਵੀ ਹਨੇਰ ਹੈ ਚਾਨਣ ਹੈ। ਸੋ ਇਹਨਾਂ ਨੂੰ ਬਿਮਾਰੀ ਹਨੇਰ ਚਾਨਣ ਹੋਇਆ ਹੋਇਆ ਹੈ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਅਥਲੇ ਨੇ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।